ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਸ ਖਬਰ ਤੋਂ, ਜਿਸ ਖਬਰ ਨੂੰ ਹੁਣ ਸੁਣ ਕੇ ਲੋਕ ਹੈਰਾਨ ਹੀ ਨਹੀਂ ਬਲਕਿ ਪਰੇਸ਼ਾਨ ਵੀ ਹੋਣਗੇ। ਕਹਿੰਦੇ ਇੱਕ ਮੰਤਰੀ ਹੈ ਜਿਨ੍ਹਾਂ ਦਾ ਨਾਮ ਧਾਲੀਵਾਲ ਹੈ, ਉਹ ਉਸ ਵਿਭਾਗ ਦੇ ਮੰਤਰੀ ਰਹੇ ਜਿਹੜਾ ਹਾਲੇ ਮਹਿਕਮਾ ਹੀ ਹੈ ਨਹੀਂ ਸੀਗਾ ਪੱਖ ਦੇ ਰਹੇ ਨੇ ਜੀ। ਇਹ ਕਹਿ ਰਹੇ ਨੇ ਜੀ ਕਿ ਇਹ ਵਿਭਾਗ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਕੋਲ ਸੀਗਾ ਪ੍ਰਸ਼ਾਸਨਿਕ ਸੁਧਾਰ ਵਾਲਾ ਜੀ, ਉਹ ਤਾਂ ਹੋਂਦ 'ਚ ਨੀਗਾ। ਮਤਲਬ ਇਹ ਕਿਹੋ ਜਿਹਾ, ਕੱਲ ਦਾ ਪੰਜਾਬ ਦਾ ਸਾਰਾ ਮੀਡੀਆ ਇਸ ਖਬਰ ਨੂੰ ਇਸ ਤਰ੍ਹਾਂ ਚਲਾ ਰਿਹਾ ਸੀਗਾ ਕਿ ਧਾਲੀਵਾਲ ਦਾ ਇੱਕ ਜਿਹੜਾ ਮਤਲਬ ਕਿ ਹੈਗਾ ਮਹਿਕਮਾ ਉਹਨੂੰ ਖਤਮ ਕਰਤਾ ਜੀ। ਖਤਮ ਨਹੀਂ ਕੀਤਾ, ਉਹਨਾਂ ਨੇ ਕਿਹਾ ਕਿ ਤਾਂ ਹੋਂਦ 'ਚ ਨੀਗਾ। ਮਤਲਬ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਹ ਵਿਭਾਗ ਹੋਂਦ 'ਚ ਨੀਗਾ, ਫਿਰ ਉਹ ਪਿਛਲੇ 3 ਸਾਲਾਂ ਤੋਂ ਮੰਤਰੀ ਕਿਹੜੇ ਵਿਭਾਗ ਦੇ ਨੇ ਜੀ? ਸਹੀ ਹੈ। ਉਹਨਾਂ ਨੂੰ ਚਾਰਜ ਕਿਵੇਂ ਦਿੱਤਾ ਤੁਸੀਂ? ਤੇ ਜੇ ਅੱਜ ਹੋਂਦ 'ਚ ਨੀਗਾ ਤਾਂ ਖਤਮ ਕਦੋਂ ਹੋਇਆ? ਕਿਹਨੇ ਖਤਮ ਕੀਤਾ? ਜਦੋਂ ਖਤਮ ਹੋਇਆ ਸੀ ਉਸ ਸਮੇਂ ਉਸ ਵਿਭਾਗ ਨਾਲ ਸੰਬੰਧਿਤ, ਉਸ ਮਹਿਕਮੇ ਨਾਲ ਸੰਬੰਧਿਤ ਮੁਲਾਜ਼ਮ ਕਿੱਥੇ ਐਡਜਸਟ ਕੀਤੇ? ਉਹਨਾਂ ਦੀਆਂ ਤਨਖਾਹਾਂ ਪੱਤਿਆਂ ਦਾ ਕੀ ਬਣ ਰਿਹਾ? ਮੰਤਰੀ ਸਾਹਿਬ 3 ਸਾਲ ਤੋਂ ਇਸ ਵਿਭਾਗ ਨੂੰ ਸੰਭਾਲੀ ਬੈਠੇ ਨੇ ਤੇ ਉਹਨਾਂ ਕੋਲ ਕੋਈ ਫਾਇਦਾ ਨਹੀਂ ਆਈ, ਕਦੇ ਕੰਮ ਹੀ ਨਹੀਂ ਆਇਆ ਕੋਈ ਕਦੇ। ਮਤਲਬ ਕਿਸ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਕਿਉਂ ਬਣਾਇਆ ਜਾ ਰਿਹਾ ਜੀ? ਕਿ ਕੁਲਦੀਪ ਸਿੰਘ ਧਾਲੀਵਾਲ ਹੋਰੀ ਜਦੋਂ ਪੰਜਾਬ ਸਰਕਾਰ ਦੇ ਵਿੱਚ ਮਿਨਿਸਟਰ ਸੀ ਤਾਂ ਉਹਨਾਂ ਨੇ ਬੜਾ ਢੋਲ ਵਜਾ ਕੇ ਕਿਹਾ ਜੀ ਕਿ ਮੈਂ ਆ ਜੀ ਜ਼ਮੀਨਾਂ ਖਾਲੀ ਕਰਾ ਰਿਹਾ, ਕਿਉਂਕਿ ਉਸ ਸਮੇਂ ਉਹਨਾਂ ਕੋਲ ਪੰਜਾਬ ਦਾ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਸੀ। ਹਾਂਜੀ। ਫਿਰ ਉਹਨਾਂ ਕੋਲ ਨਾਲ ਹੀ ਉਹਨਾਂ ਕੋਲ ਮਤਲਬ ਕਿ ਉਸ ਸਮੇਂ ਜਿਹੜਾ ਸਾਡੇ ਦੂਸਰੇ ਕੁਝ ਮਹਿਕਮੇ ਨੇ, ਕੁਝ ਹੋਰ ਮਹਿਕਮੇ ਸੀ, ਉਹਨਾਂ ਕੋਲ ਪਸ਼ੂ ਪਾਲਣ ਉਹਨਾਂ ਕੋਲ ਸੀ ਤੇ ਉਹ ਉਹਨਾਂ ਤੋਂ ਵਾਪਸ ਲੈ ਲਏ, ਕੱਦ ਘਟ ਗਿਆ ਉਹਨਾਂ ਦਾ। ਫਿਰ ਹੁਣ ਲੈ ਦੇ ਕੇ ਉਹਨਾਂ ਕੋਲ ਇੱਕ ਪ੍ਰਸ਼ਾਸਨਿਕ ਸੁਧਾਰ ਤੇ ਇੱਕ ਨਾਲ ਦੀ ਨਾਲ ਉਹਨਾਂ ਕੋਲ NRI ਮੰਤਰਾਲਾ ਸੀ। ਹੁਣ ਕੱਲਾ ਲੈ ਦੇ ਕੇ NRI ਮਹਿਕਮਾ ਰਹਿ ਗਿਆ ਉਹਨਾਂ ਕੋਲ ਜੀ। ਤੇ ਮਤਲਬ ਜੇ ਵਿਭਾਗ ਹੋਂਦ 'ਚ ਨੀਗਾ ਤਾਂ ਫਿਰ ਉਹਨਾਂ ਨੂੰ ਮੰਤਰੀ ਕਿਸ ਵਿਭਾਗ ਦਾ ਬਣਾਇਆ ਵਾ ਸੀਗਾ? ਤੇ ਜਨਾਬ ਇੰਨੀ ਦੇਰ ਤੋਂ ਅਣਜਾਣ ਸੀ। ਇਹ ਪੰਜਾਬ ਨੂੰ ਮੂਰਖ ਬਣਾ ਰਹੇ ਨੇ। ਪ੍ਰਵੀਨ ਜੀ, ਅੱਜ ਦੀ ਤਰੀਕ 'ਚ ਸਭ ਤੋਂ ਵੱਡਾ ਮਸਲਾ ਹੀ ਪ੍ਰਸ਼ਾਸਨਿਕ ਸੁਧਾਰ ਦਾ ਪੰਜਾਬ 'ਚ ਤਾਂ ਜੀ। ਸਹੀ ਹੈ, ਬਿਲਕੁਲ। ਕਿ ਅਫਸਰਸ਼ਾਹੀ ਨੂੰ ਨਕੇਲ ਕਿਵੇਂ ਕੱਸਣੀ ਹੈ, ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਕੰਟਰੋਲ ਕਿਵੇਂ ਕਰਨਾ ਹੈ। ਉਹ ਆਪ ਉਦਰੀਆਂ ਕਰਦੇ ਨੇ ਜਾਂ ਆਪਣੀ ਮਰਜ਼ੀ ਨਾਲ ਚਲਾ ਰਹੇ ਨੇ, ਤੇ ਇਹ ਆਹ ਕੰਮ ਵੀ ਉਹ ਆਪੇ ਕਰ ਗਏ। ਜੀ। ਜਾਂ ਇੱਕ ਵਿਭਾਗ ਹੀ ਕਾਗਜ਼ਾਂ 'ਚ ਖਤਮ ਕਰਕੇ ਉਹ ਪਿੰਡਾਂ, ਪੰਜਾਬ 'ਚ ਆਪਾਂ ਇੱਕ ਦਿਨ ਇੱਕ ਪਿੰਡ ਦੀ ਸਟੋਰੀ ਕੀਤੀ ਸੀ ਨਾ ਕਿ ਨਿਊ ਪਿੰਡ ਦੇ ਨਾਂ ਨਾਲ ਇੱਕ ਪਿੰਡ ਬਣ ਗਿਆ ਤੇ ਉਹ 'ਚ ਇੰਨੇ ਘਪਲੇ ਹੋ ਗਏ ਹੈਨਾ, ਤੇ ਉਹ ਪਿੰਡ ਕਾਗਜ਼ਾਂ 'ਚ ਬਣਿਆ ਤੇ ਉਹ ਹੈ ਹੀ ਨਹੀਂ ਸੀ। ਹੁਣ ਇਹ ਵਿਭਾਗ ਕਾਗਜ਼ਾਂ 'ਚ ਸੀ, ਫਿਰ ਹੈ ਹੀ ਨਹੀਂ ਸੀ ਜੀ। ਤੇ ਮੰਤਰੀ ਸਾਹਿਬ ਇਹੀ ਬਣੇ ਰਹੇ। ਜਾਂ ਆਪਣੇ ਕਈ ਵਾਰ ਪਿੰਡਾਂ 'ਚ ਪਿੰਡ ਹੁੰਦੇ ਨੇ ਬੇਚਰਾਗੇ ਕੇ ਪਿੰਡ ਕਹਿੰਦੇ ਉਹਨਾਂ ਨੂੰ, ਕਿ ਬੇਚਰਾਗੇ ਪਿੰਡ ਨੇ ਜੀ। ਮਤਲਬ ਉਹ ਪਿੰਡ ਤਾਂ ਹੈਗੇ ਨੇ, ਇਮਾਰਤਾਂ ਤਾਂ ਖੜੀਆਂ ਨੇ, ਘਰ-ਬਾਰ ਤਾਂ ਖੜੇ ਨੇ, ਪਰ ਉਹਨਾਂ 'ਚ ਕੋਈ ਦੀਵਾ ਨਹੀਂ ਬਲਦਾ। ਤੇ ਇਹ ਮਹਿਕਮਾ, ਇਹ ਵਿਭਾਗ ਅਜਿਹਾ ਸੀਗਾ ਕਿ ਮਤਲਬ ਕਿ ਹੈਗਾ ਤਾਂ ਹੈ ਪਰ ਬੇਚਰਾਗਾ ਮਹਿਕਮਾ ਸੀਗਾ। ਫਿਰ ਮੰਤਰੀ ਸਾਹਿਬ ਲਾਂਟਰਨ ਲੈ ਕੇ ਕਿਉਂ ਖੜੇ ਸੀ ਇੱਥੇ? ਸੋ ਇਹ ਇੱਕ ਬਹੁਤ ਡੂੰਘਾ ਹੈ, ਮੈਨੂੰ ਲੱਗਦਾ ਤੇ ਕਈ ਪੱਖ ਆਉਂਦੇ ਦਿਨਾਂ ਚ ਉਭਰਨਗੇ। ਇਹਦੇ ਆਧਾਰ ਦੇ ਉੱਤੇ ਕੋਈ ਵੱਡਾ ਘਪੜਾ, ਕੋਈ ਵੱਡਾ ਇਸ਼ੂ ਸਾਹਮਣੇ ਆ ਸਕਦਾ ਹੈ। ਪਰ ਇਸ ਮਹਿਕਮੇ ਨੂੰ ਖਤਮ ਕਰਾਉਣ ਦੀ ਸਾਜ਼ਿਸ਼ ਕੀਤੀ ਹੈ। ਖਤਮ ਕਿਉਂ ਕਰਾਇਆ? ਕਿਸੇ ਸਮੇਂ ਇਹਦੇ ਨਾਂ ਤੇ ਕਮਿਸ਼ਨ ਬਣਦੇ ਰਹੇ ਨੇ, ਸਾਰਾ ਕੁਝ ਹੁੰਦਾ ਰਿਹਾ, ਤੇ ਅੱਜ ਇਸ ਸਥਿਤੀ ਦੇ ਵਿੱਚ ਇਹ ਇੱਕ ਵੱਡਾ ਸਵਾਲ ਹੈ। ਤੇ ਪੰਜਾਬ ਦਾ ਮੀਡੀਆ ਪਤਾ ਨਹੀਂ ਕਿਵੇਂ ਕਹੀ ਜਾਂਦਾ ਕਿ ਮਹਿਕਮਾ ਹੀ ਖਤਮ, ਮਹਿਕਮਾ ਹੀ ਖਤਮ। ਅਸਲ ਦੇ ਵਿੱਚ ਤਾਂ ਇਹ ਮਹਿਕਮਾ ਖਤਮ ਨਹੀਂਗਾ, ਇਹਨਾਂ ਨੇ ਕਿਹਾ ਕਿ ਇਹ ਮਹਿਕਮੇ ਦੀ ਹੋਂਦ ਨਹੀਂ। ਇਹਦੇ ਬਹੁਤ ਅਰਥ ਨੇ। ਜੀ। ਅਸਲ ਦੇ ਵਿੱਚ ਸ਼ਰਮਾ ਜੀ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਵੀ ਪੁੱਛਣਾ ਸਾਨੂੰ ਕਿਹਨੇ, ਨਾ ਵਿਰੋਧੀ ਧਿਰਾਂ ਨੇ ਪੁੱਛਣਾ, ਨਾ ਮੀਡੀਆ ਨੇ ਪੁੱਛਣਾ। ਥੋੜੇ ਬਹੁਤ ਲੋਕ ਨੇ ਜਿਹੜੇ ਰੌਲਾ ਪਾਉਣਗੇ ਇਸ ਗੱਲ ਦੇ ਉੱਤੇ। ਕਮਾਲ ਦੀ ਗੱਲ ਇਹ ਹੈ ਵੀ ਉਸ ਮਹਿਕਮੇ ਦੇ ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਬਾਕੀ ਅਮਲਾ ਫਾਲਾ ਉਹ ਤਨਖਾਹ ਕਾਹਦੀ ਲਈ ਜਾਂਦਾ ਫਿਰ ਜੇ ਮਹਿਕਮਾ ਹੀ ਹੈ ਨਹੀਂ ਤਾਂ? ਨਾ ਸਿਰਫ ਕੱਲਾ ਮੰਤਰੀ, ਬਾਕੀ ਦੂਜੇ ਲੋਕ। ਹਾਂਜੀ।